ਅਸੀਂ ਤਾਂ ਜੇ ਥੱਪੜ ਵੀ ਮਾਰਨਾ ਤੇ ਰੀਜਨਲ ਮਾਰਦੇ ਹਾਂ ਜੀ। नहीं मैं उठदा इत्थों मैं सही गल देखा, मैं भी इधर इन्नी धुप्प है तां ही लोग काले आ। ओए उठो इत्थों। वैसे दो फनकार अज चढ़ते ते लैंदे थे और दोवें ही हासे मजाक वाले फनकार इकट्ठे हुए। ਅਸੀਂ ਤੇ ਦੋਵਾਂ ਨੂੰ ਦੇਖੀ ਜਾ ਰਹੇ ਹਾਂ, ਸਵਾਲ ਤੇ ਕੀ ਕਰਨਾ। ਅਸੀਂ ਇਹਨਾਂ ਦੇ ਬਹੁਤ ਵੱਡੇ नहीं नहीं पता की है कि ये साडे मोस्ट सीनियर फनकार ने। हाँ जी ਇਹ ਟ੍ਰੈਂਡ ਸੈਟਲ ਨੇ। ਅੱਜ ਜਿੰਨੀਆਂ ਵੀ ਪੰਜਾਬ ਦੇ ਵਿੱਚ ਫਿਲਮਾਂ ਬਣ ਰਹੀਆਂ ਨੇ ਨਾ, ਇਹ ਟ੍ਰੈਂਡ ਸੈਟਲ ਨੇ, ਕਿਉਂਕਿ ਅਸੀਂ ਤੇ ਇੱਥੇ ਇਹਨਾਂ ਦੇ ਬੜੀਆਂ ਫਿਲਮਾਂ ਦੇਖੀਆਂ, ਵੀਡੀਓ ਦੇਖੇ ਨੇ, ਤੇ ਅਸੀਂ ਤੇ ਬਹੁਤ ਬਾਅਦ ਚ ਇਹ ਕੰਮ ਸ਼ੁਰੂ, ਸਮਝੋ ਇਹਨਾਂ ਨੂੰ ਦੇਖ ਕੇ ਹੀ ਸ਼ੁਰੂ ਕੀਤਾ ਸੀ। नहीं इन्ना तो नहीं पुराना जी। नहीं वैसे ही तुसी जवान लगदे हो, उम्र काफी है। नहीं जी नहीं जी इन्ना नहीं बाजी ना भाजी ਜਦੋਂ ਲਾਹੌਰ ਆਏ ਜੰਮੇ ਤੇ ਉਦੋਂ ਲਾਹੌਰ ਆਉਣ ਤੋਂ ਪਹਿਲੇ ਵਾਲੇ ਜਿਹੜੇ ਉਹ ਤਾਂ ਕੱਟ ਦਿੱਤੇ। नहीं चलो तुसी किन्ने कहंदे ਅਸੀਂ ਉਹਨੇ ਮੰਨ ਲੈਨੇ। 32 साल है जी। चलो बत्तियां ते टक ला लो नहीं वैसे 20-25 ਹੋਰ ਵਾਲੋ ਵਧੇ ਚੰਗੇ ਹੁੰਦੇ ਆ। बड़े चंगे ਤੇ ਮੋਸਟ ਵੈਲਕਮ ਜੀ। ਪਾਕਿਸਤਾਨ ਵੀ ਪੰਜਾਬ ਇੱਕੋ ਹੀ ਆ, ਚੜਦਾ ਲਹਿੰਦਾ। ਬਿਲਕੁਲ ਜੀ। ਫਨਕਾਰ ਦੀ, ਪਰਿੰਦਿਆਂ ਦੀ, ਹਵਾ ਦੀ, ਬਾਰਿਸ਼ ਦੀ ਇਹ ਕੋਈ ਸਰਹੱਦ ਨਹੀਂ ਹੁੰਦੀ। बिल्कुल ਇਹ ਸਾਰੇ ਮੁਹੱਬਤਾਂ ਹੀ ਵੰਡਦੇ ਆ। ਤੇ ਬਾਕੀ ਤੇ ਅਸੀਂ ਚਾਹੁੰਦੇ ਆ ਕਿ ਸਾਰੇ ਲੋਕ ਆਪਸ ਚ ਮਿਲਣ। ਤੁਸੀਂ ਵੀ ਉੱਧਰ ਆਓ। ਬੇਸਿਕ ਸਟਾਈਲ ਜਿਹੜਾ ਵਾ ਨਾ ਤੁਹਾਡਾ, ਬੜਾ ਖੁੱਲਾ ਖੁੱਲਾ ਗੱਲ ਕਰਨ ਦਾ, ਉਹ ਬੜਾ ਅੱਛਾ ਲੱਗਦਾ। ਇਹ ਹੁੰਦਾ ਨਾ ਬੜੇ ਆਰਾਮ ਨਾਲ ਕੋਈ ਗੱਲ ਕਰਦੇ ਜੀ, ਤੁਸੀਂ ਪੂਰੀ ਭਗਦੜ ਨਹੀਂ ਬੜੀ એનર્ਜੀ ਨਾਲ ਕੰਮ ਕਰਦੇ ਆ, ਬੜੀ ਫੋਰਸ। ਅਸੀਂ ਤਾਂ ਜੇ ਥੱਪੜ ਵੀ ਮਾਰਨਾ ਤੇ ਰੀਜਨਲ ਮਾਰਦੇ ਹਾਂ ਜੀ। ਨਹੀਂ ਮੈਂ ਉੱਠਦਾ ਇੱਥੋਂ ਤੁਹਾਡੇ ਥੱਪੜ ਥੱਲੇ ਤੇ ਕਿਹਦਾ ਲੱਗਾ ਤੁਹਾਨੂੰ? बहुत वधिया पंजाब च आके बहुत ज्यादा वधिया। मैं कहना भी इन्ना जी लग्या, बस गर्मी बहुत ज्यादा सी। गर्मी तो फिर है गर्मी बहुत ज्यादा सी जी। नहीं ਅਸੀਂ ਤਾਂ ਮੈਨੂੰ ਲੱਗਦਾ ਵੀ 20-25 ਦਿਨ ਸ਼ੂਟ ਵੀ ਕਰਨਾ ਸੀਗਾ ਨਾਸਰ ਭਾਜੀ ਜੀ। ਵਿੱਚੋਂ ਆਈਆਂ ਬਾਰਿਸ਼ਾਂ ਵੀ ਆਈਆਂ, ਉਹ ਨਹੀਂ ਦਿਖਾਈਆਂ ਤੁਸੀਂ? ਉਹ ਬਾਰਸ਼ਾਂ ਸਭ ਤੋਂ ਪਹਿਲਾਂ ਪੈ ਗਈਆਂ ਸੀ ਜੀ। ਅੱਛਾ ਅੱਛਾ। ਸਾਡੇ ਕੋਲ ਵੀ ਪੂਰੀ ਠੰਡ ਸੀ ਜਦੋਂ ਅਸੀਂ ਆਏ ਆ। ਜਦੋਂ ਇਹਨਾਂ ਦੀ ਗਲਤੀ ਹੈ ਨਾ, ਜੋ ਵੀਡੀਓ ਬਣਾ ਕੇ ਦਿਖਾ ਦਿੰਦੇ ਤੁਹਾਨੂੰ। मैं सही गल देखा, मैं भी इधर इन्नी धुप्प है तां ही लोग काले आ। ओए उठो इत्थों। नहीं मिल गया ਤੁਹਾਨੂੰ ਮੈਂ ਕਹਿ ਸਕਦਾ ਜੀ, ਤੁਸੀਂ ਮੇਰੇ ਵੱਡੇ ਹੋ। ਕਹਿ ਕਿਉਂ ਸਕਦੇ ਜਦੋਂ ਮੈਂ ਹੈਗਾ। ਦੇਖੋ ਜੀ, ਬੰਦਾ ਜਦੋਂ ਦੁਕਾਨ 'ਚ ਜਾਂਦਾ ਕੱਪੜੇ ਵਾਲੀ 'ਚ, ਕਾਫੀ ਕਲਰ ਹੁੰਦੇ ਆ, ਇੱਕੋ ਕਲਰ ਹੋਵੇ ਲੈਵੇ ਹੀ ਕੋਈ ਨਾ ਲੈਵੇ ਕੋਈ ਨਾ। ਨਹੀਂ ਉਹ ਕਲਰ ਵਾਓ, ਵਿੱਚ ਕੋਈ ਕਹਿ ਵੀ ਦਿੰਦਾ ਵੀ ਕਾਲਾ ਵੀ ਦਿਖਾਓ ਤੁਸੀਂ। ਹਾਂਜੀ ਇਸ ਲਈ ਅਸੀਂ ਵਿੱਚ ਰੱਖਿਆ। ਇਹ ਸਾਡਾ ਆਪਣਾ ਕਾਲਾ ਹੀ, ਚੌਥੇ ਕਾਲੇ ਤੋਂ ਨਹੀਂ ਜਿਹੜਾ ਖਾਂਦਾ ਉਹ ਕਾਲਾ। ਬਹੁਤ ਖੁਸ਼ੀ ਹੁੰਦੀ ਤੁਹਾਨੂੰ ਵੀ। ਅਸੀਂ ਦੇਖਦੇ ਹਾਂ ਜੀ, ਬਹੁਤ ਦੇਖਦੇ ਨੇ ਸਾਡੇ ਜੀ। ਥੈਂਕ ਯੂ ਜੀ, ਵਾਕਈ ਜੀ ਬਹੁਤ ਅੱਛਾ, ਬਹੁਤ ਵਧੀਆ ਲੱਗਦਾ ਹੈ। ਫਨਕਾਰ ਦਾ ਫਨ ਜਿਹੜਾ ਹੁੰਦਾ ਜੀ, ਉਹ ਲੋਕਾਂ ਦੀ ਅਮਾਨਤ ਹੁੰਦੀ ਹੈ। ਬਿਲਕੁਲ ਸਰ, ਬਿਲਕੁਲ। ਇਹਦੇ 'ਚ ਕੋਈ ਐਸੀ ਦੂਸਰੀ ਗੱਲ ਹੈ ਹੀ ਨਹੀਂ। ਭਾਜੀ ਲਿਓ ਜੀ। ਨਹੀਂ 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 ਮੁਰਸ਼ਦ ਪੀ ਥੋੜਾ ਜਿਹਾ ਤੁਸੀਂ ਲੋ ਜੀ, ਅਸੀਂ ਮੋਟੇ ਹੋ ਜਾਂਦੇ ਜੀ, ਬਹੁਤ ਡਰ ਲੱਗਦਾ। ਨਹੀਂ 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 ਭਾਜੀ ਨੂੰ ਉਹ ਉੱਥੇ ਨਹੀਂ ਲੈ ਕੇ ਗਏ ਆਪਣਾ ਫੂਡ ਸਟਰੀਟ? ਗਏ ਸੀ ਜੀ, ਉੱਥੇ ਅਸੀਂ ਬਹੁਤ ਰੌਣਕਾਂ ਲਾ ਕੇ ਆਏ ਸੀ ਬਹੁਤ। ਹਾਂ ਹਾਂ। ਇਹ ਤਾਂ ਸਾਨੂੰ ਖਵਾ ਕੇ ਮਾਰਨਗੇ, ਸਾਨੂੰ ਤਾਂ ਐਂ ਡਰ ਲੱਗਿਆ ਵੀ ਬਹੁਤ ਖਵਾਉਂਦੇ ਨੇ ਜੀ, ਤੁੰਨ ਕੇ ਖਵਾਉਂਦੇ ਆ। ਆਹੋ ਇਹ ਟ੍ਰੈਂਡ ਵੀ ਆ ਨਾ ਲਾਹੌਰ ਦਾ, ਖਿਦਮਤ ਦਾ ਜਿਹੜਾ ਨਾ, ਇਹ ਕਹਿੰਦੇ ਆ ਵੀ ਖਾਣਗੇ ਤਾਂ ਸਾਨੂੰ ਪਤਾ ਲੱਗੂਗਾ ਵੀ ਇਹ ਖਿਦਮਤ ਹੈ। ਹਾਂ ਬਿਲਕੁਲ ਜੀ। ਆਹੋ ਉਹ ਫਿਰ ਇੱਕ ਰੱਜੇ ਹੋਏ ਨੂੰ ਫੇਰ ਖਵਾ ਦਿੰਦੇ ਆ ਜੀ। ਉਹ ਤਾਂ ਤੁਹਾਡੀ ਗਲਤੀ ਹੈ ਨਾ ਕਰ ਦੋ ਤੁਸੀਂ। ਬਥੇਰਾ ਕਰਦੇ ਜੀ, ਬਥੇਰਾ ਕਰਦੇ ਜੀ। ਪਰਾਉਣਾ ਤਾਂ ਬੇਜ਼ਬਾਨ ਹੁੰਦਾ ਵਾ, ਉਹਨੂੰ ਜੋ ਮਰਜ਼ੀ ਖਵਾਈ ਜਾਓ। ਜੋ ਮਰਜ਼ੀ ਖਵਾਈ ਜਾਓ। ਕਾਹਨੂੰ ਇੰਨੀਆਂ ਗੱਲਾਂ ਕਰਨ ਡਏ ਆ। ਲਓ ਜੀ, ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਜੀ। ਥੈਂਕ ਯੂ। ਇਸੇ ਤਰ੍ਹਾਂ ਹੀ ਖੁਸ਼ੀਆਂ ਵੰਡਦੇ ਫਿਰੋ ਜੀ। ਥੈਂਕ ਯੂ ਜੀ। ਭਾਈ ਤੁਸੀਂ ਕੋਈ ਗੱਲ ਕਰਨਾ ਚਾਹੁੰਦੇ? ਨਹੀਂ ਜੀ, ਮੈਂ ਤੇ ਤੁਹਾਡੀਆਂ ਗੱਲਾਂ ਹੀ ਸੁਣੀ ਜਾ ਰਿਹਾ। ਮੈਂ ਤੇ ਅੱਗੇ ਬੜਾ ਔਖਾ ਬਚਾਇਆ ਤੇ ਸਾਡੀਆਂ ਗੱਲਾਂ ਸੁਣ ਕੇ ਦਿਲ ਘਬਰਾ ਗਿਆ, ਜੂਸ ਪੀਣ ਲੱਗ ਗਿਆ। ਨਹੀਂ ਜੀ, ਬੜਾ ਚੰਗਾ ਲੱਗਿਆ। ਔਰ ਸਾਨੂੰ ਖਾਸ ਕਰ ਜਿਹੜਾ ਸਭ ਤੋਂ ਵੱਡਾ ਮਾਣ ਹੈ ਜੂਸ ਹੈ
ਨਾਸਰ ਸਾਹਿਬ ਵੀ ਨਾ ਲੱਕੀ ਜੋ ਗੱਲ ਕਰਦੇ ਆ ਨਹੀਂ ਰਹਿ ਗਿਆ ਨਾ ਜੀ ਨਾ ਹੁਣ ਨਹੀਂ ਜੱਟ ਜੁੱਟ ਰਿਹਾ ਨਾ ਜੱਟ ਜੁੱਟ ਨਹੀਂ ਰਿਹਾ ਜੀ। ਥੱਲੇ ਸਾਨੂੰ ਲਿਖਿਆ ਥੱਲੇ ਕਮੈਂਟ ਅਸੀਂ ਪਾਈ ਸੀ ਥੱਲੇ ਥੱਲੇ ਕਮੈਂਟ ਪੈ ਗਿਆ ਢਿੱਲੋਂ ਨੂੰ ਕਿਹੜੇ ਪਾਸੇ ਲਾ ਲਿਆ। ਐ ਪਤਾ ਨਹੀਂ ਵੀ ਢਿੱਲੋਂ ਨੇ ਸਾਨੂੰ ਵੀ ਕਿਹੜੇ ਪਾਸੇ ਲਾ ਲਿਆ। ਨਹੀਂ ਇਹ ਫਿਰ ਤੁਹਾਨੂੰ ਪਤਾ ਫੈਸਲਾਬਾਦ ਦੇ ਰਹਿਣ ਵਾਲੇ, ਫੈਸਲਾਬਾਦ ਦੇ ਰਹਿਣ ਵਾਲੇ ਉਹਦੀ ਬੜੀ ਮਿੱਟੀ ਐਸੀ ਹੈ ਜੀ, ਐਸੀ ਉਹਦਾ ਜੁਗਤ ਹੁੰਦੀ ਗੱਲ ਤੇ। ਬਿਲਕੁਲ ਜੀ। ਗੋਗੇ ਨੂੰ ਬਹੁਤ ਜੁਗਤ ਹੁੰਦੀ ਫੈਸਲਾਬਾਦ ਦਾ। ਅੱਛਾ ਜੀ। ਹਾਂਜੀ ਉਹ ਤਾਂ ਪਤਾ ਸਾਡੇ ਤਾਂ ਗੱਲ ਤੇ ਇਧਰੋਂ ਸੈਲਫੀ ਵੀ ਸਾਡੇ ਨਾਲ ਲੈਂਦੇ ਆ, ਜੁਗਤ ਵੀ ਸਾਨੂੰ ਕਰ ਦਿੰਦੇ ਇਧਰੋਂ ਭਾਈ ਗੋਗੇ ਇਧਰ ਨੂੰ ਮੂੰਹ ਕਰੀ ਤੋਤਾ ਹੋਇਆ ਕਿ ਨਹੀਂ। ਉਹ ਮੈਂ ਕਹਿੰਦਾ ਭਾਈ ਕੀ ਤੂੰ ਸੈਲਫੀ ਇਹੋ ਜਿਹਾ ਬੰਦਾ ਵਿਆਹ ਤੇ ਸਭ ਤੋਂ ਪਹਿਲਾਂ ਨਹਾ ਕੇ ਵੀ ਫਿਰਦਾ ਵੀ ਨਾ, ਫੇਰ ਮਾਮਾ ਕਹੀ ਜਾਂਦਾ ਉਹ ਤੂੰ ਨਹੀਂ ਜਾਣਾ ਨਾਲਾ। ਕਹਿੰਦਾ ਸਭ ਤੋਂ ਪਹਿਲੇ ਤਾਂ ਮੈਂ ਹੀ ਨਹਾਤਾ। ਅਸੀਂ ਉੱਥੇ ਪੁੱਛਿਆ ਜੀ ਵੀ ਐ ਕਰਕੇ ਵੀ ਮੋਟਰਵੇ ਇਧਰ ਕਿਹੜੀ ਸਾਈਡ ਤੇ ਹੈ ਨਾ, ਉਹ ਕਹਿੰਦਾ ਮੈਨੂੰ ਤਾਂ ਇੱਥੋਂ ਦੀ ਨਾ ਦੂਰ ਆ ਕੇ ਦੇਖ ਲੈ। ਮੈਂ ਆਖਿਆ ਹੈਰਾਨ, ਮੈਂ ਯਾਰ ਸੱਚ ਵਾਕਈ ਵੀ ਯਾਰ ਵਾਕਈ ਜੁਗਤਾ ਕਰਦੇ ਨੇ ਬਾਕੀ। ਉਹ ਪ੍ਰੋਫੈਸਰ ਵਾਲੇ ਨਾ 17 ਟੈਕਸਟਾਈਲ ਦੇ ਕੋਲ ਉੱਥੇ ਨਾ ਪੁੱਛਿਆ ਰਾਹ ਆਂਦਾ ਵੀ ਮੋਟਰਵੇ ਕਿਤੇ ਨੂੰ ਉੱਥੇ ਮੈਟਰੋ ਦਾ ਬੋਰਡ ਲੱਗਾ ਉਹਦੇ ਲਾਗੇ ਆਂਦਾ ਮੈਨੂੰ ਦੇਖਦਾ ਤੂੰ ਇੱਥੋਂ ਆ ਕੇ ਦੇਖ ਲੈ। ਅਸੀਂ ਤਾਂ ਜੀ ਉਹੀ ਇੱਧਰ ਹੋ ਗਏ, ਘਰ ਦੇ ਨਹੀਂ ਚਾਹੁੰਦੇ ਸੀਗੇ ਵੀ ਜੱਟਾਂ ਦਾ ਮੁੰਡਾ ਹੋ ਕੇ ਇਹੋ ਜਿਹਾ ਕੁਝ ਕਰੇ। ਕਦੇ ਵੀ ਹੁਣ ਤੱਕ ਵੀ ਉਹਨਾਂ ਨੇ ਚੰਗਾ ਨਹੀਂ ਸਮਝਿਆ, ਹੁਣ ਤੱਕ ਵੀ ਚੰਗਾ ਨਹੀਂ ਸਮਝਿਆ। ਫਿਰ ਅਸੀਂ ਜੀ ਪੈਸੇ ਦੇ ਕੇ ਮੂੰਹ ਬੰਦ ਕਰ ਦਿੱਤੇ ਜਦੋਂ ਪੈਸੇ, ਫਿਰ ਉਹਨਾਂ ਨੇ ਕਿਹਾ ਵੀ ਹਾਂ ਠੀਕ ਹੈ। ਫਿਰ ਜਦੋਂ ਕੋਈ ਮਾੜੀ ਮੋਟੀ ਕਿਤੇ ਜ਼ਮੀਨ ਲੈਣੀ ਹੁੰਦੀ, ਆ ਤੇਰਾ ਕੰਜਰਖਾਨਾ ਕਦੋਂ ਆ ਓਏ, ਨਾਲਾ ਟੱਕ ਮਿਲ ਰਿਹਾ ਇਹ ਜੀ ਉਸ ਚ ਨਿਕਲਿਆ, ਜਿਵੇਂ ਪੂਰੀ ਬਗਾਵਤ ਕਰਕੇ ਫਿਰ ਨਿਕਲਿਆ ਜੀ ਅਸੀਂ। ਨਹੀਂ ਉਹ ਅੰਦਰ ਇੱਕ ਰੱਬ ਨੇ ਕਲਾ ਦਿੱਤੀ ਸੀ ਨਾ ਜਿਹੜੀ। ਹਾਂਜੀ ਹਾਂ ਇਸ ਤਰ੍ਹਾਂ ਹੀ ਆ ਦੇਖੋ ਨਾ ਹੁਣ ਢਿੱਲੋਂ ਸਾਹਿਬ ਜੁਗਤਾਂ ਕਰਨ ਦਾ, ਬਾਕੀ ਕੀ ਰਹਿ ਗਿਆ? ਬਾਕੀ ਕੀ ਰਹਿ ਗਿਆ? ਤੇ ਸਾਡੀਆਂ ਕਾਬਿਸ਼ਾਂ ਕੋਸ਼ਿਸ਼ ਹੈ ਕਿ ਪੰਜਾਬੀ ਇੱਕ ਵਾਰੀ ਇੱਥੇ ਲੱਗ ਜਾਵੇ ਪੜ੍ਹਾਈ 'ਚ, ਪਰ ਪੰਜਾਬੀ ਨੂੰ ਜਿਹੜਾ ਅੱਗੇ ਪ੍ਰਮੋਟ ਕਰਨ ਲਈ ਜਿੰਨਾ ਕਿਰਦਾਰ ਸਾਡੇ ਇਹਨਾਂ ਫਨਕਾਰਾਂ ਦਾ ਵਾ ਉਹ ਕਿਸੇ ਦਾ ਵੀ ਨਹੀਂ ਹੈ। ਇੱਕ ਅਸੀਂ ਕਹਿੰਦੇ ਹੁੰਦੇ ਆ ਕਿ ਸਾਡੇ ਜਿਹੜੇ ਗਾਣੇ ਆ, ਜਿਹੜੇ ਸਾਡੇ ਗੁਲੂਕਾਰ ਆ, ਗਾਉਣ ਵਾਲੇ ਆ, ਉਹਨਾਂ ਨੇ ਬੜਾ ਕੰਮ ਕੀਤਾ, ਤੇ ਦੂਜਾ ਕੰਮ ਸਾਡੇ ਇਹਨਾਂ ਫਨਕਾਰਾਂ ਨੇ ਬੜਾ ਕੀਤਾ। ਤੇ ਅਗਰ ਤੇ ਸਾਡੇ ਥੀਏਟਰ ਵਾਲਾ ਇੱਕ ਮਸਲਾ ਹੈਗਾ ਵਾ ਕਿ ਜਿਹੜਾ ਸਾਡੇ ਲਾਹੌਰ ਦਾ ਥੀਏਟਰ ਹੈ ਉਹਦੇ ਬਾਰੇ ਇਤਰਾਜ਼ ਜ਼ਰੂਰ ਹੁੰਦੇ ਆ, ਪਰ ਇਹ ਜਿਹੜੇ ਸਾਡੇ ਇਹ ਫਨਕਾਰ ਆ ਇਹਨਾਂ ਨੇ ਬਾਕੀ ਬੜਾ ਕੰਮ ਕੀਤਾ, ਬਹੁਤ ਸੋਹਣਾ ਕੰਮ। ਔਰ ਸਾਡੀ ਜਿਹੜੀ ਬੋਲੀ ਨੂੰ ਬਚਾਉਣ ਲਈ ਔਰ ਉਹਨੂੰ ਅੱਗੇ ਵਧਾਉਣ ਲਈ ਸਭ ਤੋਂ ਵੱਡਾ ਸਾਨੂੰ ਇਸ ਚੀਜ਼ ਦਾ ਮਾਣ ਰਹਿਣਾ ਹਮੇਸ਼ਾ। ਔਰ ਮੈਂ ਤਾਂ ਕਹਿੰਦਾ ਕਿ ਜਿੰਨੀ ਅਸੀਂ ਵੀ ਮੂਵਮੈਂਟ ਚਲਾਉਂਦੇ ਹਾਂ, ਤਹਿਰੀਕ ਚਲਾਉਂਦੇ ਹਾਂ, ਉਹਦੇ ਵਿੱਚ ਜਦੋਂ ਵੀ ਮਸਾਲਾ ਦਿੰਦੇ ਹਾਂ ਅਸੀਂ ਇਹੀ ਐਗਜ਼ਾਮਪਲ ਦੇਈਦੀ ਹੈ, ਇਹਨਾਂ ਨੂੰ ਕੋਟ ਕਰੀਦਾ ਕਿ ਦੇਖੋ ਕਿਵੇਂ ਪੰਜਾਬੀ ਦਾ ਚੱਲ ਰਿਹਾ। ਤੇ ਬਹਰਹਾਲ ਅੱਜ ਬੜਾ ਸਾਨੂੰ ਚੰਗਾ ਲੱਗਾ, ਔਰ ਥੋੜੀ ਜਿਹੀ ਦੇਰ ਦੇ ਵਿੱਚ ਉਹ ਸਾਰੇ ਦਿਨ ਦੀ ਜਿੰਨੀ ਟੈਨਸ਼ਨ ਸੀਗੀ ਉਹ ਸਾਰੀ, ਮੈਂ ਤਾਂ ਬਹੁਤ ਥੱਕਿਆ ਹੋਇਆ ਸੀ ਅੱਜ। ਮੈਂ ਇਹਨਾਂ ਨੂੰ ਮਿਲ ਕੇ ਭਾਜੀ ਬਹੁਤ ਖੁਸ਼ੀ ਹੋਈ। ਨਹੀਂ ਮੈਂ ਆਉਣ ਤੋਂ ਪਹਿਲਾਂ ਜਦੋਂ ਤੁਸੀਂ ਆਇਆ ਸੀ ਤੇ ਹੁਣ ਕਿਸੇ ਨੂੰ ਨਾ ਬੁਲਾਈ, ਮੈਂ ਜਾਂਦਿਆਂ ਸੋਇਆ ਤੇਰੀ ਮਿਹਰਬਾਨੀ। ਨਹੀਂ ਤੋਂ ਬੜਾ ਕਰਦਾ ਭਾਜੀ ਨਾ ਗੱਲਾਂ ਤਾਂ ਚੜ ਜਾਂਦੀਆਂ ਨੇ ਐ ਕਰਕੇ ਫੋਟੋ ਕਰਾਉਣੀ ਪੈਂਦੀ ਹੈ, ਫਿਰ ਇੱਥੋਂ ਦੁੱਖ ਲੱਗ ਜਾਂਦਾ। ਨਹੀਂ ਉਹਨਾਂ ਦਾ ਭਾਈ ਮੈਂ ਵੀ ਚਾਹੁੰਦਾ ਨਾ ਵੀ ਮਹਿਮਾਨ ਜਿਹੜੇ ਕੋਈ ਗੱਲ ਨਹੀਂ ਐਸਾ। ਇੱਕ ਭਾਜੀ ਹੋਰ ਸੁਣੋ, ਇੱਕ ਤਾਂ ਹੁਣ ਇੱਕ ਤਾਂ ਨਾਲ ਰੀਲ ਬਣਾਉਣਗੇ, ਇੱਕ ਟਿਕਟੌਕ ਤੇ ਪਾਉਣਗੇ, ਇੱਕ ਅਤੇ ਸਨੈਪਚੈਟ ਤੇ ਪਾਉਣਗੇ, ਇੱਕ ਫੋਟੋ ਕਰਾਉਣਗੇ, 4 ਇਕੱਠੀਆਂ ਕਰਾਉਂਦੇ ਨੇ ਜੀ ਭਾਈ। ਆਂਦੇ ਸਾਡੇ ਉੱਥੇ ਕੰਮ ਸਹੀ ਹੈ, ਦੂਰੋਂ ਸਸਤੀਆਂ ਕਰ ਕਹਿੰਦੇ ਇੱਥੇ ਸਾਹ ਲੈਂਦੇ, ਇੱਥੋਂ ਦੁੱਖ ਲੱਗ ਜਾਂਦਾ ਜੀ ਸਾਡਾ। ਜੱਫੀ ਬਾਬਾ ਕੋਈ ਤਗੜਾ ਬੰਦਾ ਜੱਫੀ ਪਾ ਲਵੇ ਕਿਉਂਕਿ ਮਾੜਾ ਉਧਰ ਗੁਜਰਾਂ ਵਾਲੇ ਹੁਣ ਤਕੜਿਆਂ ਨਾਲ ਹੀ ਪਾ ਕੇ ਆਏ ਜੀ, ਐਡੇ ਨਾਲ। ਪਿਆਰ ਹੈ ਜੀ, ਬਹੁਤ ਪਿਆਰ ਦਿੱਤਾ ਲੋਕਾਂ ਨੇ, ਬਹੁਤ। ਲੋਕਾਂ ਪਤਾ ਨਹੀਂ ਕਿਉਂ ਚੁੱਪ ਚਲੋ ਤੁਸੀਂ ਬੋਲ ਲਓ। ਬਾਕੀ ਜੀ ਤੁਸੀਂ ਆਏ ਹੋ ਤੇ ਆਉਂਦੇ ਜਾਂਦੇ ਰਹਿਣਾ ਇਨਸ਼ਾਅੱਲਾ। ਹਾਂ ਬਿਲਕੁਲ ਜੀ, ਬਿਲਕੁਲ। ਸਰਦੀਆਂ 'ਚ ਪ੍ਰੋਗਰਾਮ ਬਣਾ, ਸਰਦੀਆਂ 'ਚ ਅਸੀਂ ਸ਼ੂਟ ਕਰਨਾ ਸੀ ਜੀ, ਗਰਮੀ ਕਰਕੇ ਅੱਗੇ ਕਰ ਲਿਆ। ਬੜਾ ਸੋਹਣਾ ਕਨਸੈਪਟ ਸੀਗਾ ਬਾਜੀ ਵੀਰਾਂ ਦਾ। ਮੈਂ ਉਹਦੇ ਡਾਇਲੋਗ ਮੈਂ ਲਿਖੋ, ਮੈਂ ਕੈਰੈਕਟਰ ਵੀ ਕਰੂੰਗਾ। ਮੈਂ ਆਖਿਆ ਵੀ ਇੱਧਰ ਆ ਕੇ ਆਪਾਂ ਇਕੱਠੇ ਕੰਮ ਕਰੀਏ। ਸਾਨੂੰ ਜਦੋਂ ਅਸੀਂ ਵੀਜ਼ਾ ਲਵਾਉਣ ਗਏ ਤੇ ਇਨਵੈਸਟਰ ਨੇ ਵੀ ਸਾਨੂੰ ਇਹੀ ਗੱਲ ਕਹੀ। ਪਹਿਲਾਂ ਅਸੀਂ ਕਾਫੀ ਧੱਕੇ ਖਾਂਦੇ ਰਹੇ ਜੀ, 6 ਮਹੀਨੇ ਹੋ ਗਏ ਜੀ ਸਾਨੂੰ, ਜਨਵਰੀ ਤੋਂ ਲੱਗਿਆ ਸੀ। ਫਿਰ ਸਾਨੂੰ ਇੱਕ ਸ਼ਾਦੀ ਤੀ ਉਹ ਤੇ ਹੋਣਾ ਸੀ ਗੁਜਰਾਂ ਵਾਲੇ, ਉਹਦਾ ਨਹੀਂ ਸਾਨੂੰ ਵੀਜ਼ਾ ਮਿਲਿਆ। ਹੁਣ ਮੈਂ ਦੱਸੂਗਾ ਭਾਜੀ, ਚਾਹੇ ਭਾਜੀ ਹੁਣ ਤੁਸੀਂ ਐ ਨਾ ਮੂੰਹ ਕਰੋ। ਫਿਰ ਸਾਨੂੰ ਜੀ ਇਹ ਮੈਂ ਹਰੇਕ ਜਗ੍ਹਾ ਤੇ ਕਰਦਾ, ਕਿਉਂਕਿ ਸਾਡੇ ਅਸੀਂ ਅਹਿਸਾਨ ਨਹੀਂ ਭੁੱਲਦੇ। ਸਾਡਾ ਇੱਕ ਸਰਦਾਰਾਂ ਦੀ ਕੌਮ 'ਚ ਇਹ ਬਹੁਤ ਉਹ ਹੈ, ਅਸੀਂ ਅਹਿਸਾਨ ਨਹੀਂ ਭੁੱਲਦੇ ਹੈਗੇ। ਔਰ ਉਦੋਂ ਬਾਅਦ ਜੀ ਫਿਰ ਅਸੀਂ ਨੇ ਜਥੇ ਨਾਲ ਲਵਾਇਆ।
ਜਥੇ ਨਾਲ ਲਵਾਇਆ, ਸਾਡਾ ਜਥੇ ਨਾਲ ਨਹੀਂ ਲੱਗਿਆ, ਸਾਡੇ ਇੱਕ ਬੰਦੇ ਦਾ ਵੀਜ਼ਾ ਲੱਗਿਆ। ਸਾਨੂੰ ਜੀ ਉੱਥੇ ਗਏ ਅਸੀਂ, ਸਾਨੂੰ ਕਹਿੰਦੇ ਵੀ 2 ਨੰਬਰ ਫੈਮਿਲੀ ਗੇਟ ਤੇ ਆ ਜਾਓ। ਅਸੀਂ ਜੀ ਤੇ ਉਸ ਤੋਂ ਬਾਅਦ ਜੀ ਸਾਨੂੰ ਜੀ ਅੰਦਰ ਦੀ ਗਏ, ਉਧਰ ਦੀ ਅੰਦਰ ਗਏ, ਸਾਨੂੰ ਜੀ ਇਨਵੈਸਟਰ ਚਲੋ ਉਹਨੇ ਵੀ ਸਾਨੂੰ ਪਹਿਚਾਣ ਲਿਆ, ਕਹਿੰਦਾ ਵੀ ਤੁਸੀਂ ਯਾਰ 2 ਬੰਦਿਆਂ ਦਾ ਕਿਹਾ ਸੀ, ਤੁਸੀਂ ਤਾਂ 4 ਆ ਗਏ। ਹਾਂ ਜੀ ਸਾਡੀ ਤਾਂ 4 ਜਣਿਆਂ ਦੀ ਅਪਲਾਈ ਕਰਿਆ ਹੋਇਆ ਸੀ, ਤੁਹਾਨੂੰ ਮੈਂ ਦੇ ਦੂੰਗਾ ਵੀਜ਼ਾ, ਯਾਰ ਤੁਸੀਂ ਜੋੜੋ, ਤੁਸੀਂ ਕਲਾਕਾਰ ਸਮਾਜ ਦੇ ਇੰਨੇ ਹੁੰਨੇ ਹੋ, ਦੋਨਾਂ ਮੁਲਕਾਂ ਦੀ ਸਾਂਝ ਵਧਾਓ, ਉਧਰ ਫਿਲਮਾਂ ਦਾ ਕੰਮ ਕਰੋ, ਤੁਸੀਂ ਕਰੋ, ਵੀਜ਼ੇ ਅਸੀਂ ਦੇਵਾਂਗੇ। ਸਾਨੂੰ ਇੰਨੀ ਖੁਸ਼ੀ ਹੋਈ, ਸਾਨੂੰ ਲੱਗਿਆ ਬਣ ਗਈ ਗੱਲ, ਇੱਕ ਦੂਜੀ ਦੇ ਕੋਣੀਆਂ ਮਾਰਨ ਲੱਗੇ, ਕਿੱਥੇ ਦਾ ਚਾਹੀਦਾ ਸਾਨੂੰ, ਕਿੱਥੇ ਦਾ ਚਾਹੀਦਾ, ਕਰਾਚੀ ਦਾ ਵੀ ਦੇਵਾਂ। ਅਸੀਂ ਕਿਹਾ ਜੀ ਉਹ ਤਾਂ ਦੂਰ ਹੈ, ਉਧਰ ਤਾਂ ਅਸੀਂ ਕੀ ਕਰਨ ਜਾਣਾ, ਸਾਨੂੰ ਤਾਂ ਨੇੜੇ ਜਿਹੜੇ ਹੈਗੇ ਨੇ ਉੱਥੇ ਹੀ ਦੇ ਦਿਓ। ਸਾਨੂੰ ਜੀ ਸਾਰੇ ਹੀ ਦੇਤਾ, ਗੁਜਰਾਂਵਾਲੇ ਦਾ ਦੇਤਾ, ਇੱਧਰ ਦਾ ਦੇਤਾ, ਵਾਹ ਵਾਹ ਵਾਹ, ਸਾਰਾ ਬੜੀ ਖੁਸ਼ੀ ਹੋਈ। ਹੁਣ ਅੱਛਾ ਉਹਨੇ ਸਾਨੂੰ ਫੋਨ ਕੀਤਾ ਔਰ ਮੈਸੇਜ ਕੀਤਾ, ਬਕਾਇਦਾ ਸਾਰੀਆਂ ਸਟੋਰੀਆਂ ਦੇਖਦੇ ਨੇ, ਅਸੀਂ ਉਹਨਾਂ ਨੂੰ ਸਪੈਸ਼ਲ ਭੇਜੀਆਂ ਵੀ ਬਣਾ ਕੇ। ਉਹ ਕਹਿੰਦਾ ਸੀ, ਕਹਿੰਦਾ ਮੈਂ ਤੁਸੀਂ ਜਦੋਂ ਮਰਜ਼ੀ ਆ ਜਾਓ, ਕਹਿੰਦਾ ਤੁਹਾਨੂੰ ਵੀਜ਼ਾ ਮੈਂ ਦੂੰਗਾ। ਹੁਣ ਸਾਨੂੰ ਪੂਰੀ ਸਾਨੂੰ ਵੀ ਹੁਣ ਇੱਕ ਸਪਾਂਸਰ ਆਇਆ ਉਧਰੋਂ, ਸ਼ਾਦੀ ਆ ਸੁਰਪੁਰ ਪਿੰਡ ਹੈਗਾ ਉੱਥੇ ਅੰਮ੍ਰਿਤਸਰ ਦੇ ਕੋਲ ਹੀ ਨਾ। ਅੱਛਾ ਜੀ, ਦੋਸਤ ਆ ਸਾਡੇ ਇੰਗਲੈਂਡ ਤੋਂ। ਅੱਛਾ ਜੀ, ਹੁਣ ਅਸੀਂ ਜਦੋਂ ਵੀ ਆਏ ਭਾਜੀ ਅਸੀਂ ਵੀਜ਼ੇ ਲੈ ਕੇ ਆਵਾਂਗੇ। ਤੇ ਜੇ ਉਹਨਾਂ ਨੇ ਵੀਜ਼ਾ ਦੇ ਦਿੱਤਾ ਤੇ ਉਹ ਕਹਿੰਦੇ ਜੀ ਖੂਨੀ ਰਿਸ਼ਤਿਆਂ ਨੂੰ ਦਿੰਦੇ, ਮੈਂ ਕਿਹਾ ਜੀ ਮੈਂ ਸਾਨੂੰ ਵੀ 2 ਬੋਤਲਾਂ ਦੇ ਦਿਆਂਗਾ। ਸਾਨੂੰ ਵੀ ਇਹੀ ਕਿਹਾ ਸੀ ਜੀ, ਕਹਿੰਦੇ ਤੁਸੀਂ ਸ਼ਾਦੀ ਤੇ ਨਹੀਂ ਜਾ ਸਕਦੇ, ਤੁਹਾਡਾ ਖੂਨੀ ਰਿਸ਼ਤਾ ਨਹੀਂ ਹੈਗਾ। ਇਹ ਰਿਸ਼ਤੇ ਅਹਿਸਾਸ ਦੇ ਹੁੰਦੇ, ਅਹਿਸਾਸ ਤੇ ਹੁੰਦੇ ਨੇ। ਅਗਰ ਖੂਨੀ ਰਿਸ਼ਤੇ ਦਾ ਬਹੁਤਾ ਭਰਮ ਹੋਵੇ ਤਾਂ ਫਿਰ ਪਿਓ ਨਹੀਂ, ਪੁੱਤ ਪਿਓ ਨੂੰ ਮਾਰ ਦਿੰਦਾ ਜਾਇਦਾਦ ਦੀ ਖਾਤਰ, ਭਰਾ ਨੂੰ ਮਾਰ ਦਿੰਦਾ। ਉਹ ਤਾਂ ਕਿੱਥੇ ਗਿਆ ਖੂਨੀ ਰਿਸ਼ਤੇ, ਅਹਿਸਾਸ ਦੇ ਰਿਸ਼ਤੇ ਆ। ਹਾਂ ਸਹੀ ਗੱਲ ਹੈ ਜੀ। ਚਲੋ ਜੀ ਬਹੁਤ ਚੰਗਾ ਲੱਗਿਆ ਅੱਜ ਤੁਹਾਡੇ ਨਾਲ ਮਿਲ ਕੇ, ਤੇ ਫਿਰ ਵੀ ਤੁਸੀਂ ਆਓ ਤੇ ਫਿਰ ਵੀ ਅਸੀਂ ਮਿਲਦੇ ਰਹੀਏ, ਤੇ ਕਦੀ ਸਾਡਾ ਵੀਜ਼ਾ ਵੀ ਲੱਗ ਜਾਵੇ ਤੇ ਅਸੀਂ ਉੱਥੇ ਆ ਕੇ। ਮੋਸਟ ਵੈਲਕਮ ਭਾਜੀ। ਹਾਂਜੀ।